ਪੰਜਾਬ ਇੱਕ ਹੀ ਆ, ਨਾਂ ਵੀ ਇੱਕ ਆ, ਲੋਕਾਂ ਦਾ ਰਹਿਣ ਸਹਿਣ ਵੀ ਇੱਕ ਆ। ਸਿੱਖ ਤੇ ਮੁਸਲਮਾਨਾਂ ਦੇ ਵਿੱਚ ਲਗਭਗ ਸਾਰਾ ਕੁਝ ਬਰਾਬਰ ਹੀ ਹੈ। ਬਿਲਕੁਲ ਦਰੁਸਤ ਫਰਮਾਇਆ ਤੁਸੀਂ। ਗਾਲਾਂ ਵੀ ਇੱਕੋ, ਲੜਾਈਆਂ ਵੀ ਇੱਕ ਤਰ੍ਹਾਂ ਦੀਆਂ ਹੀ ਆ ਤੇ ਸਾਰਾ ਕੁਝ ਇੱਕ ਹੀ ਆ। ਬਹੁਤ ਵਧੀਆ ਪਾਕਿਸਤਾਨ ਦੇ ਆਵਾਮ ਨੇ ਸਾਨੂੰ ਐਪਰੀਸ਼ੀਏਟ ਕੀਤਾ ਹੈ। ਵਜ਼ੀਰ ਆਜ਼ਮ ਸਰ ਇਮਰਾਨ ਖਾਨ ਸਾਹਿਬ ਹੈ, ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਾਰੀ ਸਿੱਖ ਸੰਗਤ ਵੱਲੋਂ ਕਿ ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਨੇ ਇੱਥੇ। 100 ਚੋਂ ਕਿੰਨੇ % ਨੰਬਰ? ਐਕਸੀਲੈਂਟ। ਬਿਲਕੁਲ ਇਮਰਾਨ ਖਾਨ ਸਾਹਿਬ ਇਸ ਟਾਈਮ ਐਕਸੀਲੈਂਟ। ਕਿੰਨੀਆਂ ਕੁ ਫੋਟੋਆਂ ਤੁਹਾਡੇ ਨਾਲ ਖਿਚਾਈਆਂ ਹੁਣ ਤੱਕ? ਬਹੁਤ ਜ਼ਿਆਦਾ। ਪਾਕਿਸਤਾਨ ਗਏ ਸੀ, ਕੀ ਲੈ ਕੇ ਆਏ? ਅਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ। ਮੈਂ ਨਾਸਰ ਢਿੱਲੋਂ। ਤੁਸੀਂ ਵੇਖ ਰਹੇ ਹੋ ਇਸ ਵੇਲੇ ਸਾਨੂੰ ਪੰਜਾਬੀ ਲਹਿਰ YouTube ਚੈਨਲ ਦੀ ਰਾਹੀਂ। ਪੰਜਾਬੀ ਲਹਿਰ YouTube ਚੈਨਲ ਜਿੱਥੇ ਦੁਨੀਆ ਭਰ 'ਚ ਵਸਦੇ ਪੰਜਾਬੀਆਂ ਲਈ ਇੱਕ ਅਸੀਂ ਪਿਆਰ ਮੁਹੱਬਤ ਅਮਨ ਦਾ ਪੈਗਾਮ ਸਾਰੀ ਦੁਨੀਆ ਤੱਕ ਰੱਖੀਦਾ। ਜਿਹੜੇ ਲੋਕ ਇੱਥੇ ਆਉਂਦੇ ਪਾਕਿਸਤਾਨ, ਉਹਨਾਂ ਨਾਲ ਗੱਲਬਾਤ ਸ਼ੇਅਰ ਕਰਕੇ, ਉਹਨਾਂ ਦੇ ਐਕਸਪੀਰੀਅੰਸ ਸ਼ੇਅਰ ਕਰਕੇ ਤੁਹਾਡੇ ਤੱਕ ਰੱਖੀਦੇ ਆ। ਅੱਜ 551 ਬਾਬਾ ਜੀ ਗੁਰੂ ਨਾਨਕ ਸਰਕਾਰ ਦਾ ਆਗਮਨ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ। ਉਹਦੀਆਂ ਸਾਰਿਆਂ ਨੂੰ ਪਹਿਲਾਂ ਸਾਰੀ ਸਿੱਖ ਸੰਗਤ ਨੂੰ, ਪੂਰੀ ਦੁਨੀਆ ਤੇ ਵਸਦੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ। ਸਾਡੇ ਨਾਲ ਦੋਸਤ ਮੌਜੂਦ ਨੇ ਜਿਹੜੇ ਚੜ੍ਹਦੇ ਪੰਜਾਬ ਇੰਡੀਆ ਤੋਂ ਆਏ ਨੇ। ਉਹਨਾਂ ਨਾਲ ਗੱਲਬਾਤ ਕਰਨੀ ਹੈ ਤੇ ਉਹਨਾਂ ਨੂੰ ਪਾਕਿਸਤਾਨ ਆ ਕੇ ਕਿੱਦਾਂ ਦਾ ਲੱਗਾ। ਸਤਿ ਸ੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਕੀ ਨਾਂ ਤੁਹਾਡਾ? ਗੁਰਦੀਪ ਸਿੰਘ ਜੀ। ਇਹ ਭਾਜੀ ਤੁਹਾਡਾ ਕੀ ਨਾਂ ਜੀ? ਗੁਰਦਾਸ ਸਿੰਘ ਢਿੱਲੋਂ ਜੀ। ਢਿੱਲੋਂ ਸਾਹਿਬ, ਮੈਂ ਵੀ ਢਿੱਲੋਂ ਆ ਜੀ ਜੀ। ਪਿੰਡ ਦੇ ਪਿੱਛੋਂ? ਅਸੀਂ ਜ਼ਿਲ੍ਹਾ ਤਰਨਤਾਰਨ ਤੇ ਪਿੰਡ ਸਾਡਾ ਢੋਲਣ, ਥਾਣਾ ਵਲਟੋਆ ਜੀ। ਢੋਲਣ ਦੇ ਤੁਸੀਂ? ਠੀਕ ਆ। ਸਾਡਾ ਪੰਜਵਾੜਿਆ ਪਿੱਛੇ ਪਿੰਡ। ਤੁਹਾਡਾ ਕਿਹੜਾ ਪਿੰਡ ਹੈ ਜੀ? ਸਾਡਾ ਜੀ ਡਿਸਟ੍ਰਿਕਟ ਤਰਨਤਾਰਨ, ਪਿੰਡ ਅਮੀਰ ਕੇ। ਅਮੀਰ ਕੇ। ਹਾਂ। ਇਹ ਪਹਿਲੀ ਵਾਰੀ ਆਏ ਹੋ ਪਾਕਿਸਤਾਨ? ਮੈਂ ਪਹਿਲੀ ਵਾਰ ਆਇਆ ਜੀ। ਤੁਸੀਂ ਕਿੰਨੀ ਵਾਰੀ ਆਏ? ਮੈਂ ਦੂਸਰੀ ਵਾਰ ਆਇਆ। ਮੈਂ ਪਿਛਲੀ ਵਾਰ 550 ਸਾਲਾਂ ਤੇ ਪਹੁੰਚਿਆ ਸੀ ਤੇ ਇਸ ਵਾਰ ਦੂਸਰੀ ਦਫਾ। ਕੀ ਤੁਹਾਨੂੰ ਫਰਕ ਕੀ ਲੱਗਾ ਵਾ? 2 ਵਾਰੀ ਆਏ ਹੋ, ਕੀ ਫਰਕ ਲੱਗਾ ਵਾ ਉਧਰਲੇ ਪੰਜਾਬ ਤੇ ਇਧਰਲੇ ਪੰਜਾਬ ਆ ਕੇ? ਪੰਜਾਬ ਇੱਕ ਹੀ ਆ, ਨਾਂ ਵੀ ਇੱਕ ਆ, ਲੋਕਾਂ ਦਾ ਰਹਿਣ ਸਹਿਣ ਵੀ ਇੱਕ ਆ। ਕੋਈ ਫਰਕ ਨਹੀਂ ਲੱਗਾ ਮੈਨੂੰ। ਸਵਾਏ ਸਾਈਨ ਬੋਰਡਾਂ ਤਾਂ ਮੈਨੂੰ ਲੱਗਦਾ ਇੱਕੋ ਜਿਹਾ ਹੀ ਹੈ ਸਾਰਾ। ਬਿਲਕੁਲ ਜੀ। ਦੇਖੋ ਲੋਕਾਂ ਦੀ ਧੰਦੇ ਇੱਕ ਆ, ਕੰਮਕਾਰ ਇੱਕ ਨੇ। ਉਧਰ ਵੀ ਲੋਕ ਖੇਤੀਬਾੜੀ ਕਰਦੇ ਨੇ, ਕਿਸਾਨੀ ਕਰਦੇ ਨੇ, ਇੱਧਰ ਵੀ ਲੋਕ ਉਹੀ ਕੰਮ ਕਰਦੇ ਨੇ। ਰਹਿਣ ਸਹਿਣ ਇੱਕ ਆ, ਰੀਤੀ ਰਿਵਾਜ ਜ਼ਿਆਦਾਤਰ ਇੱਕ ਨੇ। ਕਿਹੜਾ ਰਿਵਾਜ, ਕਿਹੜੇ ਦਾ ਤੁਹਾਨੂੰ ਫਰਕ ਲੱਗਾ ਉਧਰ ਤੇ ਇੱਧਰ ਦੇ ਨਾਲ? ਨਹੀਂ, ਮੈਨੂੰ ਤੇ ਜ਼ਿਆਦਾਤਰ ਕੁਝ ਨਹੀਂ ਲੱਗਾ। ਮੈਨੂੰ ਬਿਲਕੁਲ ਸੇਮ ਹੀ ਲੱਗਾ। ਕੋਈ ਹਾਂ ਠੀਕ ਹੈ, ਜਿਹੜੇ ਮੁਸਲਮਾਨ ਭਰਾ ਆਪਣੇ ਜਿਹੜੇ ਰੀਤੀ ਰਿਵਾਜ ਕੁਝ ਉਹਨਾਂ ਦੇ ਅਲੱਗ ਹੋ ਸਕਦੇ ਨੇ, ਬਾਕੀ ਸਿੱਖ ਤੇ ਮੁਸਲਮਾਨਾਂ ਦੇ ਵਿੱਚ ਲਗਭਗ ਸਾਰਾ ਕੁਝ ਬਰਾਬਰ ਹੀ ਹੈ। ਸਿਮਿਲਰ ਹੀ ਹੈ ਤਕਰੀਬਨ। ਕੰਪੈਰੀਟਿਵਲੀ ਵੇਖ ਲਈਏ ਤੇ ਪੰਜਾਬ ਦੇ ਵਾਸੀ ਜਿਹੜੇ ਉਹਨਾਂ ਦੀਆਂ ਜੇ ਆਪਾਂ ਗੱਲ ਕਰਦੇ ਹੁੰਦੇ ਆ, ਜੇ ਰਹਿਣ ਸਹਿਣ ਇੱਕ ਆ ਤੇ ਖਾਣ ਪੀਣ ਇਹ ਉਹ ਸਾਰਾ ਕੁਝ ਤਕਰੀਬਨ ਇੱਕ ਹੀ ਹੈ। ਈਵਨ ਕਿ ਮੈਂ ਨਾ ਵੀ ਗਾਲਾਂ ਵੀ ਇੱਕੋ ਜਿਹੀਆਂ ਹੀ ਜੀ ਬਿਲਕੁਲ। ਬਿਲਕੁਲ ਦਰੁਸਤ ਫਰਮਾਇਆ ਤੁਸੀਂ। ਗਾਲਾਂ ਵੀ ਇੱਕੋ, ਲੜਾਈਆਂ ਵੀ ਇੱਕ ਤਰ੍ਹਾਂ ਦੀਆਂ ਹੀ ਆ ਤੇ ਸਾਰਾ ਕੁਝ ਇੱਕ ਹੀ ਆ। ਸਾਰਾ ਕੁਝ ਇੱਕ ਤਰ੍ਹਾਂ ਦਾ ਹੀ ਆ। ਇੱਥੇ ਲੋਕਲ ਵਿਚਰੇ ਹੋ ਤੁਸੀਂ, ਮਾਰਕੀਟ ਜਾਂ ਲੋਕਾਂ 'ਚ ਗਏ ਹੋ? ਜੀ ਹਾਂ, ਬਿਲਕੁਲ ਗਏ ਜੀ। ਬੋਤਲ ਦਾ ਪੁੱਛਦੇ ਹੁੰਦੇ ਇੱਥੇ ਵੀ ਬੋਤਲ ਪੀਣੀ ਹੈ? ਤੁਹਾਨੂੰ ਪਤਾ ਵੀ ਬੋਤਲ ਕਿਹਨੂੰ ਆਉਂਦੇ? ਜੀ ਜੀ ਬਿਲਕੁਲ। ਤੁਹਾਡੇ ਵਾਲੇ ਪਾਸੇ ਤੇ ਬੋਤਲ ਨੂੰ ਆਂਦੇ ਵੀ ਦੂਜੀ ਬੋਤਲ, ਸਾਡੇ ਵਾਲੇ ਤੇ ਕੋਲਡ ਡਰਿੰਕ ਨੂੰ ਬੋਤਲ ਆਂਦੇ ਆ। ਨਹੀਂ, ਕੋਲਡ ਡਰਿੰਕ ਨੂੰ ਵੀ ਕਹਿੰਦੇ ਆ। ਬਾਕੀ ਇਹ ਆ ਵੀ ਵੇਖੋ, ਇਹ ਆਪਣਾ ਨਾ ਸਿੱਖਾਂ ਦੇ ਵਿੱਚ ਜਾਂ ਚਲੋ ਤੁਹਾਡੇ ਧਰਮ ਦੇ ਵਿੱਚ ਤੇ ਇਹ ਬੈਨ ਆ। ਹਾਂਜੀ, ਸਾਡੇ ਵਿੱਚ ਇਦਾਂ ਦਾ ਕੋਈ ਨਹੀਂ ਹੈਗਾ। ਤੇ ਬਾਕੀ ਇਸ ਚੀਜ਼ ਦਾ ਦੇਖੋ, ਜਿਹੜਾ ਚੁਆਇਸ ਕਰਦਾ ਉਹ ਪੀਂਦਾ ਵੀ, ਜਿਹੜਾ ਨਹੀਂ ਕਰਦਾ ਨਹੀਂ ਵੀ ਪੀਂਦਾ। ਕੋਈ ਵੱਡੀ ਗੱਲ ਨਹੀਂ ਗੀ। ਅੱਛਾ, ਇਹ ਦੱਸੋ ਤੁਸੀਂ ਗੁਰਦੀਪ ਜੀ, ਤੁਹਾਨੂੰ ਕਿਸ ਤਰ੍ਹਾਂ ਦਾ ਕੋਈ ਫਰਕ ਮਹਿਸੂਸ ਹੋਇਆ ਇੱਧਰ ਆ ਕੇ? ਬਿਲਕੁਲ ਵਧੀਆ ਲੱਗਿਆ ਇਹਦੇ। ਹਾਂਜੀ। ਤੁਸੀਂ ਪਹਿਲੀ ਵਾਰੀ ਆਏ ਹੋ ਤੇ ਖਾਹਿਸ਼ ਸੀ ਆਉਣ ਦੀ? ਹਾਂ, ਖੁਆਇਸ਼ ਸੀ ਬਹੁਤ। ਤੇ ਬਾਬੇ ਨਾਨਕ ਦੇ ਦਰ ਤੇ ਆ ਕੇ ਰੂਹਾਨੀਅਤ ਦਾ ਅਹਿਸਾਸ ਹੋਇਆ? ਫੀਲਿੰਗਸ ਕਿਸ ਤਰ੍ਹਾਂ ਦੀਆਂ? ਬਿਲਕੁਲ ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਲੱਗਾ ਸਾਰਾ। ਤੇ ਇੱਥੇ ਖਾਣ ਪੀਣ ਦੇ ਪੱਖੋਂ ਗੱਲ ਕਰੀਏ, ਇੰਤਜ਼ਾਮਾਤ ਦੀ ਗੱਲ ਕਰੀਏ ਜਾਂ ਸਿਕਿਉਰਿਟੀ ਦੀ ਗੱਲ ਕਰੀਏ, ਉਦੋਂ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਇੰਤਜ਼ਾਮ ਜੀ, ਬਹੁਤ ਵਧੀਆ ਤੁਹਾਡਾ ਇਹ ਪ੍ਰਬੰਧ ਹੈਗਾ ਜੀ। ਕੋਈ ਐਸਾ ਫਰਕ ਲੱਗਾ ਹੋਵੇ? ਜਿਵੇਂ ਸੁਣਦੇ ਆ ਵੀ ਮੀਡੀਆ 'ਚ ਗੱਲਾਂ ਹੁੰਦੀਆਂ ਰਹਿੰਦੀਆਂ ਵੀ ਪਾਕਿਸਤਾਨ ਚਲੇ ਗਏ ਤੇ ਤੁਹਾਡਾ ਵੀਜ਼ਾ ਨਹੀਂ ਲੱਗਣਾ, ਜਾਂ ਖੁਦਾ ਨਾ ਖਾਸਤਾ ਉੱਥੇ ਹਾਲਾਤ ਨਹੀਂ ਠੀਕ। ਕੋਈ ਇਸ ਤਰ੍ਹਾਂ ਦਾ ਲੱਗਾ ਤੁਹਾਨੂੰ? ਨਾ ਜੀ, ਮੈਨੂੰ ਕੋਈ ਨਹੀਂ ਲੱਗਿਆ। ਤੁਸੀਂ ਕੀ ਕਹਿੰਦੇ ਹੋ? ਨਹੀਂ ਜੀ, ਦੇਖੋ ਹਾਲਾਤ ਬਿਲਕੁਲ, ਇਹ ਤੇ ਕੁਝ ਮੀਡੀਆ ਦੀ ਪਰਸੈਪਸ਼ਨ ਬਣਾਈ ਹੋਈ ਆ, ਖਾਸ ਕਰਕੇ ਇੰਡੀਅਨ ਮੀਡੀਆ ਦੀ। ਉਹਨਾਂ ਨੇ ਪਰਸੈਪਸ਼ਨ ਬਣਾ ਦਿੱਤੀ ਕਿ ਪਾਕਿਸਤਾਨ 'ਚ ਹਾਲਾਤ ਖਰਾਬ ਆ। ਅੱਛਾ, ਇੱਕ ਹੋਰ ਗੱਲ ਆਂਦੇ ਵੀ ਤੁਸੀਂ ਗੱਲ ਮੂੰਹ 'ਚ ਪਾਉਣ ਵਾਲੀ ਗੱਲ ਹੁੰਦੀ ਆ ਵੀ ਤੁਸੀਂ ਦੱਸਦੇ ਜੇ ਪਹਿਲੋਂ ਵੀ ਪਾਕਿਸਤਾਨ ਆ ਕੇ ਤੁਹਾਨੂੰ ਵਧੀਆ ਲੱਗਿਆ। ਅਸੀਂ ਤੁਹਾਨੂੰ ਪਹਿਲਾਂ ਕਿਹਾ ਤਾਂ ਵੀ ਪਾਕਿਸਤਾਨ ਤੁਸੀਂ ਇਹ ਕਹਿਣਾ ਵੀ ਵਧੀਆ ਲੱਗਾ। ਨਹੀਂ ਨਹੀਂ, ਐਦਾਂ ਦੀ ਕੋਈ ਗੱਲ ਨਹੀਂ ਕਿ ਇਹ ਨਾ ਦੇਖੋ, ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਜਾਂ ਪ੍ਰੋਬਲਮਸ ਉਹ ਮੀਡੀਆ ਨੇ ਕ੍ਰੀਏਟ ਕੀਤੀਆਂ ਨੇ। ਐਦਾਂ ਦੀਆਂ ਸਮੱਸਿਆਵਾਂ ਹੈ ਨਹੀਂ ਕਿਤੇ। ਦੇਖੋ, ਸਾਨੂੰ ਇੱਥੇ ਆਣ ਕੇ ਬਹੁਤ ਵਧੀਆ ਲੱਗਾ। ਬਹੁਤ ਵਧੀਆ ਪਾਕਿਸਤਾਨ ਦੇ ਆਵਾਮ ਨੇ ਸਾਨੂੰ ਐਪਰੀਸ਼ੀਏਟ ਕੀਤਾ ਹੈ ਤੇ ਮੈਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਿਹੜੇ ਵਜ਼ੀਰ ਆਜ਼ਮ ਸਰ ਇਮਰਾਨ ਖਾਨ ਸਾਹਿਬ ਹੈ,
ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਾਰੀ ਸਿੱਖ ਸੰਗਤ ਵੱਲੋਂ ਕਿ ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਨੇ ਇੱਥੇ। ਸਾਨੂੰ ਕੋਈ ਪ੍ਰੋਬਲਮ ਨਹੀਂ ਇੱਥੇ ਰਹਿਣ ਦੀ। ਇੱਥੋਂ ਦੇ ਜੋ ਵੀ ਇੰਤਜ਼ਾਮਾਤ ਨੇ ਬਹੁਤ ਆਲਾ ਦਰਜੇ ਦੇ ਨੇ ਤੇ ਪਾਕਿਸਤਾਨੀ ਆਵਾਮ ਨੇ ਵੀ ਸਾਨੂੰ ਬਹੁਤ ਵਧੀਆ ਪਿਆਰ ਦਿੱਤਾ ਇੱਥੇ। ਸਤਿ ਸ੍ਰੀ ਅਕਾਲ ਬੁਲਾਉਂਦੇ ਦੂਰੋਂ ਤੋਂ ਵੇਖ ਕੇ ਸਰਦਾਰ ਜੀ। ਬਹੁਤ ਵਧੀਆ ਜੀ, ਬਹੁਤ ਨਹੀਂ ਸਾਰੇ ਮੁਸਲਮਾਨ ਭਰਾ ਵੀ ਸਾਨੂੰ ਬਹੁਤ ਪਿਆਰ ਕਰਦੇ ਨੇ ਇੱਥੇ। ਇੱਕ ਦੂਜੇ ਨਾਲ ਫੋਟੋਆਂ ਖਿੱਚਣ ਵਾਸਤੇ ਬੜਾ ਮਤਲਬ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੇ। ਕਿੰਨੀਆਂ ਕੁ ਫੋਟੋਆਂ ਤੁਹਾਡਾ ਖਿਚਾਈਆਂ ਹੁਣ ਤੱਕ? ਬਹੁਤ ਜ਼ਿਆਦਾ, ਬਹੁਤ ਮਤਲਬ ਇੱਥੇ ਜਦੋਂ ਬਾਜ਼ਾਰ ਜਾਂਦੇ ਆ ਸਾਨੂੰ ਬਹੁਤ ਪਿਆਰ ਦਿੰਦੇ ਨੇ, ਬਹੁਤ ਜ਼ਿਆਦਾ। ਦੁਕਾਨਾਂ ਤੇ ਗਏ ਬਾਹਰ? ਜੀ ਬਿਲਕੁਲ ਗਏ ਆ। ਕਿਹੜੀ ਸ਼ੈ ਲਈ ਖਰੀਦਿਆ ਕੀ ਬੱਚਿਆਂ ਵਾਸਤੇ? ਇੱਥੋਂ ਦੇਖੋ, ਇੱਥੋਂ ਦੀਆਂ ਜੁੱਤੀਆਂ ਮਸ਼ਹੂਰ ਹੈ, ਠੀਕ ਆ, ਜੁੱਤੀਆਂ ਵਗੈਰਾ ਲੈ ਕੇ ਜਾਂਦੇ ਆਖਰ। ਤੇ ਬਾਕੀ ਦੇਖੋ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਦੂਜਾ ਪਹਿਨਣਾ ਖਾਣਾ ਪੀਣਾ ਜ਼ਿਆਦਾਤਰ ਇੱਕ ਹੀ ਹੈ। ਤੇ ਉਹ ਕੁਝ ਦੁਪੱਟੇ ਵਗੈਰਾ ਹੁੰਦੇ ਨੇ ਲੇਡੀਜ਼ ਦੇ, ਉਹ ਬੜੇ ਉਹਨਾਂ ਨੂੰ ਪਸੰਦ ਕੀਤਾ ਜਾਂਦਾ ਹੈ ਨਾ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈ ਉਹ। ਤੁਸੀਂ ਕੀ ਲਿਆ ਜੀ? ਮੈਂ ਤਾਂ ਦੁਪੱਟੇ ਲੈ ਜੇ। ਦੁਪੱਟੇ ਲੈ ਲੱਗਦਾ ਫਿਰ ਘਰ ਵਾਲਿਆਂ ਦੀ ਫਰਮਾਇਸ਼ ਬੱਚਿਆਂ ਦੀ ਫਰਮਾਇਸ਼ ਚੱਲਦੀ ਹੈ। ਤੇ ਆਪਣੇ ਕਿੰਨੇ ਨੇ ਬੱਚੇ? ਬੱਚੇ 3 ਲੜਕੇ ਆ। ਤੇ ਮੁੰਡਿਆਂ ਲਈ ਕੱਖ ਨਹੀਂ ਲਿਆ? ਮੁੰਡੇ ਇਸ ਵਾਰ ਨਹੀਂ ਲਿਆ, ਦੂਜੀ ਵਾਰ ਆਵਾਂਗੇ ਫਿਰ ਲੈ ਲਾਂਗੇ। ਦੂਜੀ ਵਾਰੀ ਲਓਗੇ। ਤੁਹਾਡੇ ਕਿੰਨੇ ਬੱਚੇ ਆ ਜੀ? ਮੇਰੀ ਇੱਕ ਬੇਟੀ ਇੱਕ ਬੇਟਾ ਜੀ। ਉਹਨਾਂ ਵਾਸਤੇ ਸਾਰਿਆਂ ਵਾਸਤੇ ਕੁਝ ਨਾ ਕੁਝ ਲੈ ਲਿਆ? ਹਾਂ, ਮਤਲਬ ਇਹ ਵੀ ਚਲੋ ਦੇਖੋ ਬੇਸ਼ੱਕ ਇਹ ਚੀਜ਼ਾਂ ਉੱਧਰ ਵੀ ਮਿਲ ਜਾਂਦੀਆਂ ਨੇ, ਐ ਨਹੀਂ ਵੀ ਨਹੀਂ ਮਿਲਦੀਆਂ, ਪਰ ਇਹ ਵੀ ਅਸੀਂ ਇੱਥੇ ਪਾਕਿਸਤਾਨ ਵਿੱਚ ਆਏ ਆ, ਇੱਕ ਉਹ ਬ੍ਰਾਂਡ ਬਣ ਜਾਂਦਾ ਯਾਰ ਪਾਕਿਸਤਾਨ ਗਏ ਸੀ ਕੀ ਲੈ ਕੇ ਆਏ, ਇਹ ਚੀਜ਼ ਹੁੰਦੀ ਆ ਬਸ ਇੱਕ ਐਜ਼ ਏ ਗਿਫਟ। ਬਾਬੇ ਨਾਨਕ ਦੇ ਦਰ ਤੇ ਆ ਕੇ ਇੱਥੋਂ ਕੀ ਲੈ ਕੇ ਜਾਣਾ ਨਿਸ਼ਾਨੀ ਦੂਜਿਆਂ ਦੀ? ਬਾਬੇ ਨਾਨਕ ਦੇ ਦਰ ਤੇ ਵੇਖੋ ਸਭ ਤੋਂ ਵੱਡੀ ਸਾਡੇ ਵਾਸਤੇ ਨਿਸ਼ਾਨੀ ਹੈ ਕਿ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ, ਜੋ ਕਿ ਅਸੀਂ ਸਾਲ ਬਾਅਦ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਤੇ ਆ ਸਕਦੇ ਹਾਂ ਜਾਂ ਵਿਸਾਖੀ ਦੇ ਪ੍ਰਕਾਸ਼ ਪੁਰਬ ਤੇ ਆ ਸਕਦੇ ਹਾਂ। ਸੋ ਇਹ ਪਾਕਿਸਤਾਨ ਦੇ ਆਵਾਮ ਨੇ, ਪਾਕਿਸਤਾਨ ਦੀ ਗਵਰਨਮੈਂਟ ਨੇ ਇਹ ਬਹੁਤ ਵਧੀਆ ਪ੍ਰੋਗਰਾਮ ਕੀਤਾ ਹੈ, ਜੋ ਇੱਕ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੋਲ੍ਹ ਦਿੱਤਾ ਇਮਰਾਨ ਖਾਨ ਸਾਹਿਬ ਨੇ। ਉਹਦੇ ਵਾਸਤੇ ਅਸੀਂ ਸਪੈਸ਼ਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਵਧੀਆ ਇਹ ਕੀਤਾ। ਪਿਛਲੇ 70 ਸਾਲ ਤੋਂ ਉਹ ਮੰਗ ਜਿਹੜੀ ਸੀ ਉਹ ਸਿੱਖ ਕੌਮ ਦੀ ਪੂਰੀ ਹੋਈ ਆ। ਸੋ ਬਹੁਤ ਵਧੀਆ ਸਾਨੂੰ ਲੱਗਾ ਇਸ ਚੀਜ਼ ਦੇ ਨਾਲ। ਓਵਰਆਲ ਸਾਰਾ ਕੁਝ 100 ਚੋਂ ਕਿੰਨੇ % ਨੰਬਰ? ਐਕਸੀਲੈਂਟ, ਬਿਲਕੁਲ ਇਮਰਾਨ ਖਾਨ ਸਾਹਿਬ ਇਸ ਟਾਈਮ ਐਕਸੀਲੈਂਟ। ਅੱਛਾ, ਇਹ ਦੱਸੋ ਵੀ ਜਿੰਨਾ ਸੋਚ ਕੇ ਆਏ ਸੀ ਵੀ ਪਾਕਿਸਤਾਨ ਚੱਲੇ ਆ, ਇੰਨਾ ਕੁ ਪਿਆਰ ਉੱਥੋਂ ਮਿਲਣਾ ਉਹਦੇ ਬਰਾਬਰ ਦਾ ਮਿਲ ਗਿਆ? ਉਸ ਤੋਂ ਵੱਧ ਕੇ ਜੀ, ਕਿਤੇ ਵੱਧ ਕੇ, ਉਸ ਤੋਂ ਕਿਤੇ ਵੱਧ ਕੇ ਬਿਲਕੁਲ ਬਿਲਕੁਲ ਜੀ। ਬਹੁਤ ਸ਼ੁਕਰੀਆ ਤੁਹਾਡਾ। ਉਮੀਦ ਕਰਦੇ ਹਾਂ ਇਸੇ ਤਰ੍ਹਾਂ ਹੀ ਤੁਸੀਂ ਜਾ ਕੇ ਜਿੰਨੇ ਤੁਹਾਡੇ ਰਾਉਂਡ ਅਬਾਊਟ ਤੁਹਾਡੇ ਦੋਸਤ ਯਾਰ ਮਿੱਤਰ ਨੇ ਆ ਤੁਹਾਡੇ ਗਵਾਂਢੀ ਨੇ, ਜ਼ਾਰੀ ਗੱਲ ਹੈ ਜਦੋਂ ਆਏ ਹੋਗੇ ਗਵਾਂਢੀ ਵੀ ਮਿਲਣ ਆਏ ਹੋਣਗੇ, ਬੀਬੀਆਂ ਭੈਣਾਂ ਵੀ ਮਿਲਣਾ, ਉਹਨਾਂ ਨੂੰ ਜਾ ਕੇ ਦੱਸਣਾ ਵੀ ਪਾਕਿਸਤਾਨ ਇਦਾਂ ਦਾ। ਜੀ ਬਿਲਕੁਲ, ਅਸੀਂ ਪੰਜਾਬੀ ਲਹਿਰ ਚੈਨਲ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਸਾਨੂੰ ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲਿਆ ਔਰ ਤੁਸੀਂ ਪੰਜਾਬੀਅਤ ਦੀ ਆਵਾਜ਼ ਜਿਹੜੀ ਦੁਨੀਆ ਵਿੱਚ ਪਹੁੰਚਾ ਰਹੇ ਹੋ, ਇਹ ਬਹੁਤ ਵੱਡਾ ਇੱਕ ਉਪਰਾਲਾ ਹੈ। ਇਸ ਵਾਸਤੇ ਤੁਹਾਡਾ ਵੀ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਸੰਗਤ ਦੇ ਰੂਬਰੂ ਕੀਤਾ। ਤੇ ਸਾਰੀ ਪਾਕਿਸਤਾਨ ਗਵਰਨਮੈਂਟ ਦਾ ਔਰ ਆਵਾਮ ਦਾ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋ ਜੀ, ਦੋਸਤ ਸਾਡੇ ਨਾਲ ਚੜ੍ਹਦੇ ਪੰਜਾਬ ਤੋਂ ਆਏ ਸਨ, ਢੋਲਣ ਪਿੰਡ ਤੋਂ। ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਉਹਨਾਂ ਦਾ ਐਕਸਪੀਰੀਅੰਸ ਸ਼ੇਅਰ ਕੀਤਾ ਪਾਕਿਸਤਾਨ ਆ ਕੇ, ਕਿਵੇਂ ਦਾ ਲੱਗਾ ਉਹਨਾਂ ਨੂੰ। ਸੋ ਕੋਸ਼ਿਸ਼ ਕਰੀਦੀ ਆ ਪਾਕਿਸਤਾਨ ਦੇ ਵਿੱਚ ਜਿਹੜੇ ਲੋਕ ਆਉਂਦੇ ਨੇ ਉਹਨਾਂ ਦੀ ਆਪ ਬੀਤੀ, ਉਹਨਾਂ ਨਾਲ ਜੋ ਪਾਇਆ ਉਹਨਾਂ ਨੇ ਉਹ ਐਗਜ਼ੈਕਟ ਤੁਹਾਡੇ ਤੱਕ ਉਹ ਗੱਲ ਪਹੁੰਚਾਈ ਜਾਏ, ਨਾ ਕਿ ਕੋਈ ਗੱਲ ਕੋਲੋਂ ਪਾਈ ਜਾਵੇ। ਉਹਨਾਂ ਦਾ ਐਕਸਪੀਰੀਅੰਸ ਕਿੱਦਾਂ ਦਾ, ਮਾੜਾ ਬੁਰਾ ਚੰਗਾ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰੀਦਾ। ਸੋ ਇਸੇ ਕੋਸ਼ਿਸ਼ ਦੇ ਨਾਲ, ਇਸੇ ਉਮੀਦ ਦੇ ਨਾਲ ਕਿ ਜਿੱਥੇ ਹੁਣ ਇੰਨੀ ਵੱਡੀ ਤਾਦਾਦ 'ਚ ਲੋਕ ਪਾਕਿਸਤਾਨ ਆਉਂਦੇ ਨੇ, ਜੇ ਆਪਾਂ ਗੁਰੂ ਘਰਾਂ ਦੀ ਗੁਰਦੁਆਰਿਆਂ ਦੀ ਗੱਲ ਕਰੀਏ, ਉਹਦੀ ਸੇਵਾ ਸੰਭਾਲ ਵੀ ਤਾਂ ਹੀ ਹੋ ਸਕੇਗੀ ਜਦੋਂ ਜ਼ਿਆਦਾ ਤੋਂ ਜ਼ਿਆਦਾ ਲੋਕ ਪਾਕਿਸਤਾਨ ਵੱਲ ਆਉਣਗੇ। ਇਸੇ ਉਮੀਦ ਦੇ ਨਾਲ, ਇਸੇ ਕੋਸ਼ਿਸ਼ ਦੇ ਨਾਲ ਅੱਗੇ ਵਧਦੇ ਹਾਂ, ਮਿਲਦੇ ਹਾਂ ਫਿਰ। ਰੱਬ ਰਾਖਾ।